हाँ जी 0304 यार मैं लाइव जा रही हूँ मैं नंबर इतने किसे देवांगा अस्सलाम वालेकुम सत श्री अकाल। इस वेले असी पहुँच चुके हैं गुरुद्वारा जन्म अस्थान ननकाना साहिब और इत्थे विसाखी दी सैलीब्रेशन जिहड़ियां वो चल रही हैं। तो आओ तुहानूं दिखाते हाँ कि लोगों के नाल भी मिलवाते हैं और अंदर भी दिखाते हैं कि की कुछ चल रही है उहदे विच गलबात की है लोगों का कितों कितों आना होया उन्होंने जरी जी गल तुसीं इंटरव्यूज़ देख ही रहे हो लेकिन अंदर दिखाते हैं कि लोगों का इस वेले की फीलिंग्स है। आ जाओ भाई आ जाओ आ जाओ आ जाओ। सत श्री अकाल जी। हाँ जी हाँ जी कितों आना होया भाजी लाइव जा रहे हो तुसीं? चढ़दा पंजाब जी चढ़ते पंजाब तो आए हो पंजाब किहड़ी थां तो? डिस्ट्रिक्ट फिरोजपुर की तहसील साडी गुरू साहिब पिंड साडा जीवा अराई। अच्छा जीवा राई हाँ जी ठीक है तो किवें दा सारा लग्या अज दा? बहुत वधिया लग्या जी। हाँ गुरु नानक की धरती वो उन्होंने फरमाया कि सतगुरु नानक प्रगटिया मिट्टी धुंध जग चानन होआ। वाह 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 वाह। चलो जी घूमो फिरो बाकी थोड़ा डिटेल इंटरव्यू फिर करते हैं। आओ जी आ जाओ जी आ जाओ आओ आओ। हाँ जी किसाना साहब की हाल ठीक हो? ठीक हो भाजी फिट है? मैं ज़रा लाइव चलाया हुआ ज़रा अगे दिखा लो भी कुछ मिलते हैं फिर। जीरा भी नेड़े पैंदा ਉਹ ਜੀ ਆਪਾਂ ਜੀਰੇ ਤੋਂ 17 ਕਿਲੋਮੀਟਰ ਦੂਰ ਪਰ ਮੇਗਾ ਡਿਸਟ੍ਰਿਕਟ ਪੈਂਦਾ ਜੀ ਨਫੂ ਜੀਰਾ ਸਾਰੇ ਆਸੇ ਪਾਸੇ ਲੋਕ ਹੈ ਉੱਤੇ ਵੱਲ ਵੀ ਭਾਈ ਬੜਾ ਦੂਰ ਹੈ। ਹਾਂਜੀ ਵੀਰ ਜੀ ਕੀ ਹਾਲ ਚਾਲ ਹੈ? ਵੀਰ ਜੀ ਮੇਰਾ ਪਿੰਡ ਪੈਂਦਾ ਫਤਿਹਪੁਰ ਦੇ ਸ਼ਾਹ ਵਾਲਾ ਡਿਸਟ੍ਰਿਕਟ ਮੋਗਾ। ਅੱਜ ਇੱਥੇ ਗੁਰਦੁਆਰਾ ਦੇ ਨਾਲ ਜਨਮ ਸਥਾਨ ਦੇ ਨਾਲ ਜਿਹੜੇ ਬਾਕੀ ਗੁਰਦੁਆਰੇ ਹਨ ਉਹਨਾਂ ਦੇ ਵਿਜ਼ਿਟ ਦਾ ਦਿਨ ਹੈ। ਉਹਨਾਂ ਦੱਸਦੇ ਜਾਈ ਕਿ ਇੱਥੇ 7 ਗੁਰਦੁਆਰੇ ਹਨ ਜਿਵੇਂ ਪੱਟੀ ਸਾਹਿਬ ਹੈ ਗੁਰਦੁਆਰਾ ਬਾਲੀਲਾ ਹੈ ਗੁਰਦੁਆਰਾ ਤੰਬੂ ਸਾਹਿਬ ਹੈ ਇਸ ਤਰੀਕੇ ਨਾਲ ਇੱਥੇ 7 ਟੋਟਲ ਗੁਰਦੁਆਰੇ ਹਨ। ਉੱਥੇ ਵੀ ਸੰਗਤਾਂ ਫਿਰ ਜਿਹੜੀਆਂ ਨੇ ਦਰਸ਼ਨ ਕਰਦੀਆਂ ਹਨ ਮੱਥਾ ਜਾ ਕੇ ਟੇਕਦੀਆਂ ਤੇ ਜ਼ਿਆਦਾ ਲੋਕ ਅਜ ਇੱਥੋਂ ਉਹ ਜਾ ਰਹੇ ਆ। नहीं भाई जी कोई ऐसा सवाल नहीं सी किसी ने कुछ नहीं किया सी। कुलवीर सत श्री अकाल कित्थों आइए ए है कुलवीर जी जिंदे मैं कल पोस्ट भी पाई सी ते नाल नाल तुसीं वीडियो भी देख रहे होगे ये वेख के ही भंगड़े पाण लग जांदा। लव यू कुलवीर जी लव यू। मैं आंदे आगू घूम के आंदे वापस आंदे तुसीं करो प्लीज़ गलबात। 257 नंबर रूम 257 चो नहीं मैं इत्थे ही आ रही हूँ मैं इत्थे ही आ रही हूँ। आओ जी ਅੱਛੀਆਂ ਮੁੱਛਾਂ ਜੀ ਸਰਦਾਰ ਜੀ ਦੀਆਂ ਸਾਨੂੰ ਉੱਥੇ ਜਨਮ ਸਥਾਨ ਗੁਰਦੁਆਰਾ ਪੰਜਾ ਸਾਹਿਬ ਉੱਥੇ ਵੀ ਨਜ਼ਰ ਆਇਆ ਸੀ ਤੇ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਰਹਿ ਗਿਆ ਤੇ ਅੱਜ ਮੇਰੇ ਸਾਹਮਣੇ ਆ ਗਏ। ਸਤਿ ਸ਼੍ਰੀ ਅਕਾਲ ਭਾਜੀ ਕੀ ਨਾਂ ਹੈ ਆਪਦਾ ਜੀ? ਜਤਿੰਦਰ ਸਿੰਘ। ਤੁਸੀਂ ਲਾਈਵ ਜਾ ਰਹੇ ਹੋ ਕਿਵੇਂ ਦਾ ਲੱਗ ਰਿਹਾ ਸਾਰਾ ਤੇ ਕਿੱਥੋਂ ਆਣਾ ਆਇਆ ਪਲੀਜ਼ ਕੁਝ ਦੱਸੋ। ਅਸੀਂ ਪੰਜਾਬ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੱਛਾ ਤੇ ਤਹਿਸੀਲ ਅਮਲੋਹ ਪਿੰਡ ਖਨਿਆਣ ਤੋਂ ਜੀ ਤੇ ਪਹਿਲੀ ਵਾਰ ਆਏ ਅਸੀਂ ਪਿੰਡ ਤੋਂ 5 ਜਣੇ ਦਾ ਜੱਥਾ ਸਾਡਾ ਆਇਆ। ਠੀਕ ਹੈ ਤੇ ਅਸੀਂ ਬਹੁਤ ਅੱਗੇ ਖੁਸ਼ ਹਾਂ। ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਡਾ ਸਹਿਯੋਗ ਮਿਲ ਰਿਹਾ ਹੈ ਜਿਵੇਂ ਨਾਲ ਪ੍ਰਬੰਧ ਕੀਤਾ ਅਸੀਂ ਬਹੁਤ ਖੁਸ਼ ਹਾਂ। ਸ਼ੁਕਰੀਆ ਭਾਜੀ ਧੰਨਵਾਦ। ਅੱਛਾ ਤੁਸੀਂ ਇਹਨਾਂ ਦਾ ਇੰਟਰਵਿਊ ਮੈਂ ਦੁਬਾਰਾ ਤੋਂ ਡਿਟੇਲ ਵੀ ਕਰਦਾ ਹੁਣ ਚੁੱਕ ਲਾਈਵ ਜਾ ਰਹੀ ਹੈ ਤੇ ਮੈਂ ਬਾਕੀ ਦਿਖਾਣਾ ਹੈ ਸਾਰਾ ਅੰਦਰ ਦੇ ਤੇ ਮੈਂ ਫਿਰ ਆਉਣਾ ਤੁਹਾਡੇ ਕੋਲ ਭਾਜੀ। आओ जी ये मल्ली साहब हैं जी ये ना टिकण दे रहे हैं सानू तो ना आप टिकते हैं सारे दर्शन दीदार जड़े ना इन्हों की चाहत है कनेडा तो आए हो साढ़े नाल ही हैं। मल्ली साहब कुछ कहना चाहोगे लाइव आ रहे हो? ਧੰਨਵਾਦ ਜੀ ਸਾਰੀਆਂ ਸਿੱਖ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਏਡੇ ਸੋਹਣੇ ਪ੍ਰਬੰਧ ਕੀਤੇ ਜੀ ਸਾਰਿਆਂ ਵਾਸਤੇ ਧੰਨਵਾਦ। ਪਾਕਿਸਤਾਨੀ ਭਰਾਵਾਂ ਦਾ ਜਿਹੜੇ ਬਹੁਤ ਪਿਆਰ ਮਾਣ ਸਤਿਕਾਰ ਦੇ ਰਹੇ ਨੇ
ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੀਆਂ ਹੋਈਆਂ ਨੇ, ਬਾਕੀ ਆ ਰਹੀਆਂ ਨੇ। ਇਹਦੇ ਅੱਜ ਤੇ ਰੌਣਕਾਂ ਲੱਗੀਆਂ ਹੋਈਆਂ ਨੇ। ਅੰਦਰ ਚਲੀਏ ਜੀ। ਜੀਵਨ ਸਫਲ ਹੋ ਗਿਆ। ਆਓ ਜੀ। ਉੱਥੇ ਲਾ ਕੇ ਆਓ ਜੀ ਜਮਾ ਕਰਾ ਕੇ ਅੱਛਾ, ਜੁੱਤੀ ਇੱਥੇ ਨਾ ਲਾ ਦਈਏ। ਕਾਂਡ ਹੋ ਗਿਆ ਸੀ ਇਹਨਾਂ ਇਹ ਹੈ ਜੀ ਜੋੜਾਗਰ। ਇੱਥੇ ਤੁਸੀਂ ਜੁੱਤੀ ਉਤਾਰ ਕੇ ਫਿਰ ਅੱਗੇ ਜਾਣਾ। ਯਾਰ ਇੱਕ ਜਗ੍ਹਾ ਤੇ ਫੈਸਲ ਰਖਾ ਦੀ, ਫਿਰ ਵਾਪਸੀ ਲੈ ਲਾ। ਆਓ ਜੀ। ਰਾਤ ਲੋਕਾਂ ਦਾ ਇੱਥੇ ਲੇਟ ਆਪਣਾ ਹੋਇਆ ਪੰਜਾ ਸਾਹਿਬ ਤੋਂ, ਤੇ ਅਜੇ ਵੀ ਕੁਝ ਲੋਕ ਅਸੀਂ ਦੇਖ ਰਹੇ ਹਾਂ ਕਿ ਅਜੇ ਸੁੱਤੇ ਹੋਏ। ਜਿਵੇਂ ਜਿਵੇਂ ਉੱਠ ਕੇ ਫਿਰ ਬਾਕੀ ਸਾਰੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਾ ਜਾਣਾ ਹੋ ਰਹੀ ਹੈ। ਆਓ ਜੀ ਭਾਈ। जी जी, ये वापसी ते आना है, पहले अगे चलिए। ਜਿਵੇਂ ਅਸੀਂ ਆਏ ਹਾਂ ਤੇ ਸਾਡੇ ਨਾਲ ਕੋਈ ਲਿਖਤ ਵਿਦਵਾਨ ਹੋਵੇ ਉਹਦੇ ਵਿੱਚ ਸਾਰਿਆਂ ਦਾ ਨਾਮ ਨੂੰ ਲਿਖੇ ਔਰ ਉਹ ਇਤਿਹਾਸ ਬਣਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਰਬ ਦੀ ਯਾਤਰਾ, ਉਹਨਾਂ ਦਾ ਲੁਕਾਈ ਉਪਦੇਸ਼ ਤੇ रुमाला देना। हाँ यही दे बना दी। आओ आपने जिस मुल्क में जिस लुकाई के लोगों ने जो की भाषा गुरु नानक साहब की अरबी धरती के अरबी भाषा की बड़ी बड़ी गल है। तीनों भाषावां के ज्ञान पहले भी गुरु नानक साहब जो कीर्तन कर रहे हैं अरबी भाषा के हसरत काल की कहता मैं लग रहा सी कि मेरी आवाज मारी मैंने आवाज मारी है कि जो कहते रुकदा फिर उन्होंने अपनी अरबी शब्द किया बोल मैं रुक गया, मैं बैठ गया। उस समय मैं उन्होंने भजन बिलास सुनी, कीर्तन सुनिया तो मैं उठन लगा। तार जी कहते मैंने शक्ति के नाल गुरु नानक साहब जी कहते बैठ जा ਤੇ ਮੈਂ ਇਹਦਾ ਹੱਥ ਜੋੜ ਕੇ ਉਹਨੂੰ ਬੇਨਤੀ ਕੀਤੀ ਜੀ ਮੇਰਾ ਨਮਾਜ਼ ਦਾ ਸਮਾਂ ਹੋ ਰਿਹਾ ਹੈ, ਮੈਂ ਨਮਾਜ਼ ਅਦਾ ਕਰਨੀ ਹੈ ਤੇ ਮੈਂ ਪਾਣੀ ਦੀ ਤਲਾਸ਼ ਵਿੱਚ ਹਾਂ ਕਿ ਹੱਥ ਨੂੰ ਉੱਚੇ ਕਰਕੇ ਮੈਂ ਨਮਾਜ਼ ਪੜਾਂ। ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੈਠ ਜਾ, ਤੇਰਾ ਪਾਣੀ ਦਾ ਪ੍ਰਬੰਧ ਕਰ ਦੇ। ਕਹਿ ਲੱਗਾ ਕਿ ਮੈਂ ਕੀਰਤਨ ਦੀ ਧੁਨੀ ਦੇ ਵਿੱਚ ਕੀਰਤਨ ਦੇ ਵਿੱਚ ਐਸਾ ਜੁੜ ਗਿਆ, मेरा मन ऐसा रहा है मैनू समा भुल गया मरदाने भाई मरदाना जी चंद साहब साहब जी कह लगे कि मरदाना जी पानी का प्रबंध करो नहीं, ये जो शख्स बैठे ने अपनी नमाज पढ़ाई। मरदाना कह लगा जी मैं भी बड़े चिर पानी की नमाज गुरु नानक साहब जिस धरती में इस जगह में जिस जगह में
ਜਿਸ ਧਰਤੀ ਨੇ ਕਰਤਾਰ ਦਾ ਪਰਮਾਤਮਾ ਦਾ ਅੱਲਾਹ ਦਾ ਵਾਹਿਗੁਰੂ ਜੀ ਦਾ ਫੈਸਲਾ ਕੀਰਤਨ ਸੁਣਿਆ ਕਿ ਇਹ ਪਾਣੀ ਤੇ ਬਾਬੇ ਦੇ ਸਾਖਰਕਾਰ ਨੇ ਕਿ ਆਸਾ ਸੁਖਾ ਤੇ ਜਨਮ ਇਹ ਬਾਬੇ ਦੀ ਧਰਤੀ ਦਾ ਜਿਹੜਾ ਉਹ ਵਿਸਤਾਰ ਸਾਡਾ ਦੀ ਧਰਤੀ ਹੈ ਤੇ ਖਾਸ ਕਰਕੇ ਪਾਣੀ ਦੇ ਆਪਾਂ ਨੂੰ ਮਾਮਲੇ ਦਾ ਸਵਾਲ ਦਾ ਸਪੀਕਰ ਅੰਦਰ ਕਰਦੇ ਤੇ ਪਾਣੀ ਦੀ ਹਰ ਜਗ੍ਹਾ ਨਾਲ ਜਿਹੜੀ ਅਸੀਂ ਮਸੀਹ ਦੀ ਕਰਦੇ ਹਾਂ ਆਪ ਦੀ ਮਾਨਤਾ ਦੇ ਵਿੱਚ ਕੀ ਚਾਹੀਦਾ ਭਾਈ ਗੁਰਦਾਸ ਜੀ ਦੂਜਾ ਬਾਰ ਮੁਸਲਮਾਨ ਸ਼ਾਹ ਬਾਬਾ ਸੁਪਰਾ ਬਹਿਰਾਜ ਜਿਹੜੀਆਂ ਗੱਲਾਂ ਨੇ ਇਹ ਬਾਬੇ ਦੇ ਮੇਲਾ ਬਣਾ ਪਹਿਲੇ ਸਭ ਆਸਾ ਉਹਨਾਂ ਦੇ ਕੋਲ ਬਾਣੀ ਦੀ ਪੋਥੀ ਹੈ ਜਿਹਦੇ ਉੱਪਰ ਲਿਖ ਲੈਂਦੇ ਨੇ ਬਾਣੀ ਕਿਤਾਬ ਵਾਸ਼ ਦੂਜਾ ਬਾਰ ਮੁਸਲਮਾਨ ਧਾਰੀ ਅਦਾ ਕਰਨ ਵਾਸਤੇ ਨਵਾਜ਼ ਉਹਨਾਂ ਦੇ ਕੋਲ ਇੱਕ ਜਿਹੜਾ ਨਾਮ ਉਹ ਮੁਸੱਲਾ ਤੇ ਫਿਰ ਕਹਿੰਦੇ ਕਿ ਜਦੋਂ ਜਾਂਦੇ ਆ ਤੇ ਜਦੋਂ ਗੱਲ ਉੱਥੇ ਚੱਲਦੀ ਹੈ ਮੱਕੇ ਨੂੰ ਘੁਮਾਉਣ ਦੀ ਜੀਵਨ ਆ ਕੇ ਪੁੱਛਣਾ ਤੁਸੀਂ ਰੱਬ ਦੇ ਘਰ ਨੂੰ ਪੈਰ ਦਿੱਤੇ ਅਸੀਂ ਸ਼ਬਦ ਭਾਈ ਗੁਰਦਾਸ ਜੀ ਦੇ ਵੀ ਪੜ੍ਹਦੇ ਹਾਂ ਕਿ ਜੀਵਨ ਕਹਿੰਦਾ ਹੈ ਤੁਸੀਂ ਰੱਬ ਦੇ ਘਰ ਨੂੰ ਪੈਰ ਕੀਤੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਮੁਕਤ ਤੋਂ ਕਰਦੇ ਹੋ ਜੇ ਰੱਬ ਦਾ ਘਰ ਨਹੀਂ ਹੈ ਕੰਬੂ ਪਕੜ ਕੇ ਸਿੱਧਿਆ ਫਿਰਿਆ ਮੱਕਾ ਕਲਾ ਦਿਖਾਈ ਇਹ ਜੀਵਨ ਜਦੋਂ ਸਾਰਾ ਦਿਨ ਨਾਲ ਦੇਖਦਾ ਸਾਧ ਸੰਗਤ ਭੱਜ ਕੇ ਨਾ ਜਿਹੜਾ ਵੱਡਾ ਕਾਜੀ ਸੀ ਜਿਹੜਾ ਮੱਕੇ ਦਾ ਵੱਡਾ ਕਾਜੀ ਸੀ ਉਹਦੇ ਕੋਲ ਪਹੁੰਚਦਾ ਜਿਹਦਾ ਨਾਮ ਨਾ ਗੁਰਦੁਆਰਾ ਨਹੀਂ ਉਹਦੇ ਕੋਲ ਭੱਜ ਕੇ ਜਾਂਦਾ ਤੇ ਜਾ ਕੇ ਸਾਰੀ ਵਿਖਿਆ ਦੱਸਦਾ ਕਿ ਤਾਜ਼ਗੀ ਨੇ ਮਿਲੀ ਸਾਰੀ ਵਿਖਿਆ ਜਾ ਕੇ ਦੱਸਦਾ ਕਿ ਉੱਥੇ ਇੱਕ ਐਸੇ ਭਾਰਤ ਦੀ ਧਰਤੀ ਤੋਂ ਪੀਰ ਆਏ ਨੇ ਔਰ ਉਹਨਾਂ ਨੇ ਮੱਕਾ ਘੁਮਾ ਕੇ ਰੱਖ ਦਿੱਤਾ ਫਿਰ ਉਹ ਸਾਰਾ ਜਿਹੜਾ ਸੀ ਹੁਕਮ ਦੀ ਸਾਰੇ ਕਾਜੀ ਲੋਕ ਆਉਂਦੇ ਹੈ ਆ ਕੇ ਕਹਿੰਦੇ ਆ ਜਦੋਂ ਬਚਨ ਵਿਲਾਸ ਹੁੰਦਾ ਹੈ ਇੱਥੋਂ ਤੱਕ ਲਿਖਿਆ ਕਿ ਕਈ 100 ਸਵਾਲ ਜਿਹੜੇ ਸੀ 360 ਦਾ ਜ਼ਿਕਰ ਹੁੰਦਾ ਕਿ ਹੁਕਮਦੀਨ ਗੁਰੂ ਨਾਨਕ ਸਾਹਿਬ ਜੀ ਨਾਲ ਚੱਲਦਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਕੀਰਤਨ ਕਰਦੇ ਹੋ ਤੁਸੀਂ ਸੰਗੀਤ ਪੜ੍ਹਦੇ ਹੋ ਸਾਡੇ ਵਿੱਚ ਇਸ ਦੀ ਬਣਾਈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡੀ ਕੁਰਾਨ ਦੇ ਵਿੱਚ ਲਿਖਿਆ ਨਜ਼ੀਰ ਦੇ ਵਿੱਚ ਲਿਖਿਆ ਕਿ ਤੁਹਾਡੇ ਬੜੇ ਬਾਬਾ ਹਜ਼ਰਤ ਮੁਹੰਮਦ ਸਾਹਿਬ ਇੱਕ ਸ਼ਾਦੀ ਦੇ ਵਿੱਚ ਰਹੇ ਜਿੱਥੇ ਉਹਨਾਂ ਨੇ ਵੇਖਿਆ ਕਿ ਕੁਝ ਬੇਟੀਆਂ ਜਿਹੜੀਆਂ ਸੀ ਉਹ ਸੰਗੀਤ ਗਾ ਰਹੀਆਂ ਸੀ ਇਹ ਆਪ ਨੇ ਵੇਖਿਆ ਜਿਹੜੀ ਮੈਂ ਗੱਲ ਆਪ ਜੀ ਦੇ ਚਰਨਾਂ ਚ ਕਿ ਇੱਕ ਸ਼ਾਦੀ ਦੇ ਵਿੱਚ ਇਹ ਬੇਟੀਆਂ ਸੰਗੀਤ ਗਾ ਰਹੀਆਂ ਸਨ ਹਜ਼ਰਤ ਮੁਹੰਮਦ ਸਾਹਿਬ ਨੂੰ ਦੇਖ ਕਰਕੇ ਉਹ ਭਜਨ ਗਾਉਣੇ ਸ਼ੁਰੂ ਕੀਤੇ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਤੁਸੀਂ ਜੋ ਗਾ ਰਹੇ ਸੀ ਗਾਓ ਅੱਲਾਹ ਤਾਲਾ ਬਖਸ਼ਿਸ਼ ਕਰੇਗਾ ਫਿਰ ਉਹ ਕਹਿੰਦਾ ਕਿ ਤੁਸੀਂ ਇਸ ਰੱਖਦੇ ਤੁਸੀਂ ਸਾਬਤ ਸੁਨਤ ਹੋ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਕੁਰਾਨ ਦੇ ਵਿੱਚ ਵਿਚਾਰ ਦੇ ਕੇ ਕਹਿੰਦੇ ਹੈ ਕਿ ਆਪ ਦੀ ਕੁਰਾਨ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਤੁਸੀਂ ਰੋਜੇ ਰੱਖੋ ਨਮਾਜ਼ ਪੜ੍ਹੋ ਜ਼ਕਾਤ ਦਿਓ ਸਭ ਕੁਝ ਕਰੋ ਜਿਵੇਂ ਬਾਣੀ ਪੜ੍ਹਦੇ ਆ 5 ਨਮਾਜ਼ਾਂ ਵਕਤ 5 ਰੋਜ਼ਾ ਨਾਓ ਪਹਿਲਾ ਸੱਚ ਹਲਾਲ ਹੋਏ ਦੂਜਾ ਗੈਰ ਕਰਾਏ ਚੌਥੀ ਨੀਅਤ ਰਾਜ ਸਮਝ ਨਹੀਂ ਖੈਰ ਖੁਦਾਏ ਤੇ ਫਿਰ ਉਹ ਕਹਿੰਦੇ ਆ ਕਿ ਜਿਹੜਾ ਹੈ ਇਹ ਸਾਰੀਆਂ ਗੱਲਾਂ ਜ਼ਰੂਰੀ ਨੇ ਪਰ ਜਿੰਨੀ ਦੇਰ ਤੱਕ ਤੁਸੀਂ ਸਾਬਤ ਸੁਨਤ ਨਹੀਂ ਉਨੀ ਦੇਰ ਤੱਕ ਗੱਲ ਕਰਦੀ ਇਹ ਸਾਰੀਆਂ ਗੱਲਾਂ ਦਾ ਜਿਹੜਾ ਸਵਾਲ ਕਰਦੇ ਆ
ਕਿ ਲੁਕਣ ਦੀ ਗੁਰੂ ਨਾਨਕ ਸਿੱਖ ਅਸੀਂ ਇਹ ਹਾਲ ਪੜ੍ਹਦੇ ਹਾਂ ਕਿ ਬਹੁਤ ਸਾਰੇ ਵਸੀਲੇ ਬਹੁਤ ਸਾਰੇ ਵਸੀਲੇ ਤੇ ਮਦਦ ਉਹ ਭਾਈ ਆ ਨਾ ਘਰ ਦਾ ਘਿਓ ਨਾ ਦੱਸ ਸ਼ਾਦ ਇਸਤੇਮਾਲ ਕਰਦਾ ਸੀ ਸਾਰੇ ਸਮਾਨ ਦੇ ਕੋਲ ਕਿੰਨੇ ਇਹ ਸਮਰਪਣ ਕੋਦੀ ਇਤਿਹਾਸਕਾਰ ਦਾਸ ਜੀ ਨੇ ਲਿਖਿਆ ਜਿਹੜੇ ਗੁਰਦਾਸ ਹੁਸੈਨ ਸਿੰਘ ਨੇ ਲਿਖਿਆ ਸੈਯਦ ਫਰੀਦ ਜੀ ਨੇ ਉਹਦੀ ਕੌਮ ਜਿਹੜੀ ਸੀ ਔਲਾਦ ਜਿਹੜੀ ਸੀ ਉਹਨੂੰ ਕੱਢ ਦਿੱਤਾ ਗਿਆ ਸੀ ਕਿ ਤੂੰ ਹਜ਼ਰਤ ਗੁਰੂ ਸਾਹਿਬ ਜੀ ਦੇ ਉੱਪਰ ਈਮਾਨ ਦ੍ਰਿੜ ਕੀਤਾ, ਵਿਸ਼ਵਾਸ ਭਰੋਸਾ ਰੱਖਿਆ। ਪਰ ਉਹਨੇ ਕਿਹਾ ਸੀ ਮੈਨੂੰ ਬਾਬੇ ਨੇ ਕਿਹਾ ਕਿ ਜਿਹੜਾ ਤੈਨੂੰ ਇਲਹਾਮ ਹੋਵੇ ਨਾ ਸੁਰਤ ਸਮਾਧੀ ਲਾ ਕੇ ਉਹ ਜਗਤ ਨੂੰ ਦੱਸਣਾ ਉਹਨੇ ਉਹ ਦੱਸਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਕਿ ਗਿਆਨ ਧਿਆਨ ਕਿਛ ਕਰਨ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਗੱਲ ਰਾਖੀ ਮੇਰੀ। ਅਸੀਂ ਬਾਣੀ ਚ ਵੀ ਪੜ੍ਹਦੇ ਹਾਂ, ਮੈਂ ਮੂਰਖ ਕੀ ਇੱਕ ਬਾਤ ਹੈ, ਕੋਟ ਪ੍ਰਾਪੀ ਕਰਿਆ ਦੇ ਗੁਰ ਨਾਨਕ ਜਿਨ ਸੁਣਿਆ ਦੇਖਿਆ, ਸੇ ਫਿਰ ਧਰਮ ਆਸਨਾ ਕਰਿਆ। ਅੱਜ ਕੋਈ ਭਾਰਤ ਚ ਰਹਿੰਦਾ, ਕੋਈ ਪਾਕਿਸਤਾਨ ਚ ਸਿੱਖ ਰਹਿੰਦਾ, ਕੋਈ ਅਮਰੀਕਾ ਚ ਰਹਿੰਦਾ, ਕੋਈ ਕੈਨੇਡਾ ਚ, ਕੋਈ ਯੂਰਪ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਹੈ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰ ਦੀ ਅਰਦਾਸ ਜ਼ਰੂਰ ਕਰਦਾ ਔਰ ਜ਼ਰੂਰ ਕਰਦਾ ਹੈ। ਤੇ ਅੱਜ ਵਡਭਾਗੇ ਅਸੀਂ ਕਿ ਅੱਜ ਸਤਿਗੁਰਾਂ ਦੇ ਇੱਥੇ ਸਥਾਨ ਦੇ ਦਰਸ਼ਨ ਦੀਦਾਰ ਹੋਏ ਨੇ ਤੇ ਸਾਧ ਸੰਗਤ ਅੱਜ ਲੋੜ ਹੈ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉਸ ਪਿਆਰ ਸਮੁੰਦਰ ਨੂੰ ਆਪਣੇ ਹਿਰਦੇ ਦੇ ਵਿੱਚ ਰਖਾਉਣ ਦੀ, ਉਸ ਬਾਬੇ ਦੇ ਪਿਆਰ ਨੂੰ ਸਾਰੇ ਜਗਤ ਨੂੰ ਦੱਸਣ ਦੀ। ਜਿੱਥੇ ਦੁਨੀਆ ਜਾਤਾਂ ਪਾਤਾਂ ਧਰਮਾਂ ਵਰਨਾਂ ਇਲਾਕਿਆਂ ਚ ਵੰਡੀ ਪਈ ਸੀ, ਪੜ੍ਹੋ ਜਦੋਂ ਇਤਿਹਾਸ ਨੂੰ, ਆਪਣੇ ਇਤਿਹਾਸਕ ਸਰੋਤਾਂ ਨੂੰ, ਜਦੋਂ ਬਾਬੇ ਦਾ ਆਗਮਨ ਹੋਇਆ ਲੋਕ ਵਰਨਾਂ ਚ ਕੱਢੇ ਪਏ ਸੀ, ਮਜ਼੍ਹਬਾਂ ਚ ਕੱਢੇ ਪਏ ਸੀ, ਉਹਨਾਂ ਸਾਰੇ ਬਖੇੜਿਆਂ ਨੂੰ ਖਤਮ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਖਤਮ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਸਰਵਾਣੀ, ਖੁਦੀ ਫਕੀਰੀ ਤਕਬਰੀ ਕਿੰਨੂ ਕਹਿਣ ਕੇ ਰਹਿ ਕੇ ਲਾਈ, ਗੰਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੀ, ਸੁਨਨਤ ਮੁਸਲਮਾਨ ਦੀ ਤਿਲਕ ਜਿੰਦੂ ਧੂਲ ਵਾਣੀ, ਰਾਮ ਰਹੀਮ ਮਹਾਏ ਦੇ ਇੱਕ ਨਾਮ ਕੋਈ ਰਾਹ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਸੱਚ ਕਿਨਾਰੇ ਰਹਿ ਗਿਆ ਹੈ ਮੰਗੇ ਔਰ ਭਾਈ ਨਾਨਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿਣਾ, ਇਹ ਗੱਲ ਦ੍ਰਿੜ ਕਰਦਾ ਹੈ, ਇਹ ਗੱਲ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਾ ਹੈ ਕਿ ਬਾਬੇ ਦੇ ਘਰ ਦੇ ਵਿੱਚ ਕੋਈ ਵੀ ਹੈ। ਹੁਣੇ ਭਾਈ ਸਾਹਿਬ ਦੀ ਕੀਰਤਨ ਤੋਂ ਬਾਅਦ ਕਹਿ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਹਦੇ ਵਿੱਚ ਵੀ ਇਹ ਸਾਨੂੰ ਮਿਲਦਾ ਹੈ ਕਿ ਕੋਈ ਬੋਲੇ ਰਾਮ ਰਾਮ ਕੋਈ ਬੁਲਾਏ, ਕੋਈ ਸੇਵਾ ਗੁਰਜਨਾ ਕੋਈ ਅਲਾਏ। ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਗੁਰੂ ਨਾਨਕ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ। ਉਹਨਾਂ ਦੇ ਦਰ ਤੇ ਕੋਈ ਆਵੇ, ਚਾਹੇ ਕੋਈ ਕਿਸੇ ਪਾਸੋਂ ਵੀ ਆ ਜਾਵੇ, ਇਸ ਕੋਈ ਪੂਰਬ ਵਾਲੇ ਪਾਸੋਂ ਆਵੇ, ਕੋਈ ਪੱਛਮ ਵਾਲੇ ਪਾਸੋਂ ਆਵੇ, ਕੋਈ ਉੱਤਰ ਵੱਲੋਂ ਆਵੇ, ਕੋਈ ਦੱਖਣ ਵੱਲੋਂ ਆਵੇ, ਬਾਬੇ ਨਾਨਕ ਦਾ ਦਰ, ਗੁਰੂ ਨਾਨਕ ਦਾ ਘਰ ਹਮੇਸ਼ਾ ਹੀ ਖੁੱਲ੍ਹਾ, ਉਹ ਕਿਸੇ ਇੱਕ ਦਾ ਨਹੀਂ। ਔਰ ਇੱਥੇ ਤੇ ਸਾਰਿਆਂ ਨੂੰ ਸਭੇ ਸਾਂਝੀ ਬਾਗ ਸਦਾਏ, ਉਹ ਕਿਸੇ ਨਾ ਵਿਸੈ ਬਾਹਰ ਆ। ਇੱਥੇ ਤੇ
ਦੁਨੀਆ ਦੇ ਲੋਕ ਕਹਿੰਦੇ ਸੀ ਨਾ ਮਰਦਾਨੇ ਨੂੰ ਇਹ ਡੂਬ ਹੈ, ਇਹ ਨੀਵੀਂ ਜਾਤੀ ਹੈ। ਤੁਸੀਂ ਵੇਖੋ ਪੜ੍ਹੋਗੇ, ਦੇਖੋ ਗੁਰੂ ਨਾਨਕ ਸਾਹਿਬ ਜੀ ਜਾਂਦੇ ਆ, ਹਰਿਦੁਆਰ ਜਾਂਦੇ ਆ, ਧਾਰਮ ਸਥਾਨਾਂ ਦੀ ਕੀਰਤਨ ਲਈ ਵੈਸ਼ਨੋ ਕਹਿ ਲਓ ਕਿ ਬੜਾ ਆਪਣੀ ਮਰਿਆਦਾ ਚੁੱਕਾ। ਉਹ ਕਹਿ ਲੱਗਾ ਕਿ ਮੈਂ ਤੇ ਗੁਰੂ ਨਾਨਕ ਦੀ ਕਾਰ ਕੱਢੀ ਹੋਈ ਸੀ ਤੇ ਗੁਰੂ ਨਾਨਕ ਸਾਹਿਬ ਜੀ ਮਰਦਾਨਾ ਜੀ ਨੂੰ ਕਹਿੰਦੇ ਜਾਓ ਅਸੀਂ ਵੀ ਪ੍ਰਸ਼ਾਦਾ ਪਾਣੀ ਬਣਾਉਣਾ ਤੇ ਜਾ ਕੇ ਅੱਗ ਲੈ ਕੇ ਉਹ ਅੱਗ ਦਿੰਦਾ ਨਹੀਂ, ਕਹਿੰਦਾ ਕਿ ਨੀਵੀਂ ਜਾਤ ਦਾ। ਜਦੋਂ ਮਰਦਾਨਾ ਜੀ ਅੱਗ ਲੈਣ ਵਾਸਤੇ ਚੌਕੀ ਚ ਜਾਂਦੇ ਉਹ ਲੈ ਕੇ ਇੱਕ ਦਾ ਮਗਰ ਪੈ ਜਾਂਦਾ ਤੇ ਜਦੋਂ ਬਾਣੀ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਸਮਝਾਇਆ, ਭਾਈ ਦੇਖ ਕੇ ਚੌਕਾ ਕੱਟੀ ਕਾਰ ਆਏ ਬੈਠੇ ਪਿਆਰ ਮਤ ਫਿੱਟੈ ਦੇ ਮਤ ਫਿੱਟੈ ਇਹ ਮਤ ਸਾਡਾ ਫਿੱਟੈ, ਤੇਰੀ ਮਾਤੀ ਮਿੱਟੀ ਹੈ ਜਿਹੜੀਆਂ ਮਰਜ਼ੀ ਤੂੰ ਗਾਲਾਂ ਕੱਢ, ਮਨ ਦੀ ਝੂਠ ਜਿਹੜੀ ਹੈ ਤੇਰੀ ਪੁੱਤਰ ਨਹੀਂ ਹੈ ਸ਼ਬਦ ਦੇ ਨਾਲ। ਪਹਿਲਾ ਸੱਚਾ ਆਪ ਹੋਏ, ਅੰਦਰ ਤੇਰਾ ਜੇ ਅੰਦਰ ਸੱਚ ਹੈ ਤੇ ਫਿਰ ਸੁਚਤਾ ਨਹੀਂ, ਜੇ ਅੰਦਰ ਤੇਰੇ ਸੱਚ ਨਹੀਂ ਤੇ ਬਾਹਰ ਦੀ ਸੁਚਤਾ ਜਿਹੜੀ ਕੋਈ ਖਾਸ ਮਾਇਨੇ ਨਹੀਂ ਹੈ। ਅਸੀਂ ਉਹਨੇ ਬਾਣੀ ਪੜ੍ਹਿਆ ਪਹਿਲਾ ਸੱਚਾ ਆਪ ਹੋਏ। ਹੁਣ ਅਸੀਂ ਬਾਣੀ ਦੀ ਵਾਰ-ਵਾਰ ਉਹਨਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਪੜ੍ਹਦੇ ਤੇ ਇਸ ਲਈ ਉਸ ਦਰ ਦਾ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਨਹੀਂ, ਇਹਦੇ ਸਾਰੇ ਮਜ਼ਹਬਾਂ ਦੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਅਤੇ ਖਾਸ ਕਰਕੇ ਇਹ ਨਾਮ ਆਇਆ ਨਨਕਾਣਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਆਏ ਗੁਰੂ ਨਾਨਕ ਸਾਹਿਬ ਜੀ ਰਹਿਮਤ ਕਰਨ ਕਿ ਆਪ ਸਾਰਿਆਂ ਦੀ ਯਾਤਰਾ ਸਫਲੀਆਂ ਕਰਨ, ਸਾਰਿਆਂ ਦੀ ਘਰੋਂ ਨਾਮ ਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਆਪਸੀ ਪ੍ਰੇਮ ਭਾਈਚਾਰਾ ਸਾਂਝ ਬਖਸ਼ਿਸ਼ ਕਰਨ, ਜਿਹੜਾ ਬਾਬੇ ਨਾਨਕ ਦਾ ਉਪਦੇਸ਼ ਸੀ। ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਕਿੰਨਾ ਪਿਆਰ ਕਿੰਨਾ ਸਤਿਕਾਰ ਪਾਕਿਸਤਾਨ ਦੀ ਸੰਗਤ ਦੇ ਵੀਰ ਜਿਹੜੇ ਨੇ ਉਹ ਜਥੇ ਵਾਲਿਆਂ ਦੇ ਪੰਜਾ ਸਾਹਿਬ ਇੱਥੇ ਵੀ ਹਰ ਜਗ੍ਹਾ ਤੇ ਜਿਹੜਾ ਉਹ ਬੜੇ ਪ੍ਰੇਮ ਸਤਿਕਾਰ ਦੇ ਨਾਲ ਇਹ ਜਥੇ ਦਾ ਸਵਾਗਤ ਕੀਤਾ। ਸਾਰਿਆਂ ਨੂੰ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਂਡਲ ਕਰਕੇ ਸਾਰੇ ਪ੍ਰਬੰਧ ਕਰਕੇ ਦੇ ਰਹੇ ਆ। ਸੋ ਗੁਰੂ ਨਾਨਕ ਸਾਹਿਬ ਜੀ ਦਾ ਕੋਟਾਨ ਧੰਨਵਾਦ ਹੈ, ਸ਼ੁਕਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮੂਹ ਸੰਗਤ ਦਾ ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਪਾਕਿਸਤਾਨ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮਪੁਰਾ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ ਜਿਨ੍ਹਾਂ ਵੱਲੋਂ ਦਾਸ ਦੀ ਗੁਰਦੀ ਕਥਾ ਦੀ ਗੁਰੂ ਘਰ ਦੀਆਂ ਸੰਤਾਂ ਨੂੰ ਇਤਿਹਾਸ ਸੁਣਾਉਣ ਗੁਰਬਾਣੀ ਵਿਚਾਰ ਸੁਣਾਉਣ ਦੇ ਲਈ ਆਪ ਜਥੇ ਦੇ ਨਾਲ ਲਗਾਈ ਗਈ ਹੈ। ਆਉਣ ਵਾਲੇ ਗੁਰੂ ਸਥਾਨਾਂ ਤੇ ਵੀ ਇਸੇ ਤਰ੍ਹਾਂ ਸਵੇਰੇ ਸ਼ਾਮ ਦੀ ਹਾਜ਼ਰੀ ਭਰ ਕੇ ਗੁਰੂ ਨਾਨਕ ਸਾਹਿਬ ਦਾ ਜਸ ਗਾਉਣ ਦੀ ਜਿਹੜੀ ਹੈ ਉਹ ਗੱਲਾਂ ਜਿਹੜਾ ਕਰਾਂਗੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਂ ਸ਼ੁਕਰਾਨਾ ਇਹਦੇ ਗ੍ਰੰਥੀ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ ਦਾ ਧੰਨਵਾਦ। ਸੋ ਬੇਨਤੀ ਦਾ ਸਾਹਮਣੇ ਜੀ ਦੀ ਆਪ ਜੀ ਦੇ ਨਾਲ ਲੱਗੇ ਜਿੱਦੇ ਜੋੜੇ ਲਾਉਂਦੇ ਨਾ ਉਹਦੇ ਲੈ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪਣਾ ਬੰਦਾ ਹੈ ਅੱਗੇ ਲੈ ਜਾਓ, ਅੱਗੇ ਲੈ ਜਾਓ, ਸਿਰਫ ਕੈਮਰਾ ਰੱਖ ਕੇ ਪਿੱਛੇ